ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਇਕੱਤਰਿਤ ਹੋਏ ਨੇ। ਬੇਅੰਤ ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚ ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ ਜੁੜੀਆਂ ਨੇ, ਜੁੜ ਰਹੀਆਂ ਨੇ। ਸਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਦੀ ਪਰਿਵਾਰਕ ਮੀਟਿੰਗ ਦੇ ਵਿੱਚ ਮੈਂ ਜੀ ਆਇਆਂ ਆਖਦਾ। ਹਰ ਵਾਰ ਦੀ ਤਰ੍ਹਾਂ ਸਿਰ ਝੁਕਾ ਕੇ ਕਹਿ ਦਿਓ, ਧੰਨ ਗੁਰੂ ਰਾਮਦਾਸ ਜੀ ਤੁਹਾਡਾ, ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ ਜੋ ਆਪ ਜੀਆਂ ਨੇ ਕਿਰਪਾ ਦਾ ਖਾਤਾ ਖੋਲ ਕੇ ਸਾਨੂੰ ਆਪਣੀ ਗੋਦ ਦੇ ਵਿੱਚ ਬਿਠਾਇਆ ਹੈ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਔਰ ਇਹ ਪੱਕਾ ਆਪਣੇ ਹਿਰਦੇ ਤੇ ਲਿਖ ਲਓ, ਬੁੱਧ ਤੇ ਵੀਰਵਾਰ ਆਪਾਂ 3 ਤੋਂ 4 ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਅੱਡਾ ਬੌਲੀ ਨਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਕਰਦੇ ਹਾਂ। ਜਿੰਨੇ ਕੁ ਪਰਿਵਾਰਕ ਮੈਂਬਰ ਪਹੁੰਚ ਸਕਦੇ ਹੋ ਉਹ ਜ਼ਰੂਰ ਆਇਆ ਕਰੋ। ਸ਼ੁਰੂਆਤ ਕਰਾਂ ਮੈਂ ਗੱਲ ਦੀ, ਸਿੱਖ ਹੋਣਾ ਕੋਈ ਛੋਟੀ ਗੱਲ ਨਹੀਂ। ਅਸੀਂ ਕਈ ਵਾਰੀ ਕਹਿੰਦੇ ਆ ਨਾ ਜੀ, ਅਸੀਂ ਤੇ ਗੁਰੂ ਦੇ ਨਿਮਾਣੇ ਜੇ ਸਿੱਖ ਹਾਂ। ਫਲਾਣਾ ਤੇ ਆਪਣੇ ਆਪ ਨੂੰ ਸੰਤ ਖਵਾਉਂਦਾ ਹੈ, ਫਲਾਣਾ ਬਾਬਾ ਖਵਾਉਂਦਾ ਹੈ, ਅਸੀਂ ਤੇ ਨਿਮਾਣੇ ਜੇ ਸਿੱਖ ਹਾਂ। ਪਰ ਪਿਆਰਿਓ, ਇੱਕ ਮੇਰੀ ਬੇਨਤੀ, ਗੁਰੂ ਦਾ ਸਿੱਖ ਹੋਣਾ ਵੀ ਕੋਈ ਛੋਟੀ ਗੱਲ ਨਹੀਂ। ਸਿੱਖ ਦੇ ਗੁਣ ਪਤਾ ਕੀ ਨੇ? ਸੁਣਿਓ ਧਿਆਨ ਨਾਲ। ਸਿੱਖ ਹੋਣਾ ਕੋਈ ਛੋਟੀ ਖੇਡ ਨਹੀਂ, ਪਰ ਉਪਕਾਰ ਤੇ ਉੱਚਾ ਕਿਰਦਾਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰ ਉਪਕਾਰ ਤੇ ਉੱਚਾ ਕਿਰਦਾਰ, ਗੁਰੂ ਨਾਲ ਪਿਆਰ ਤੇ ਚੰਗਾ ਵਿਹਾਰ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। 4 ਗੱਲਾਂ ਮੈਂ ਬੋਲੀਆਂ ਨੇ, ਫਿਰ ਦੁਹਰਾ ਰਿਹਾ। ਪਰ ਉਪਕਾਰ, ਉੱਚਾ ਕਿਰਦਾਰ, ਗੁਰੂ ਨਾਲ ਪਿਆਰ, ਚੰਗਾ ਵਿਹਾਰ ਤੇ ਸਭ ਨੂੰ ਸਮਝਣਾ ਆਪਣਾ ਪਰਿਵਾਰ ਹੈ ਜੀ। ਇਹ ਨੇ ਸਿੱਖ ਦੇ ਵਿੱਚ ਮੀਰੀ ਦੇ ਗੁਣ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ, ਧੰਨ ਬਾਬਾ ਦੀਪ ਸਿੰਘ ਜੀ। ਪਰ ਉਪਕਾਰ, ਉੱਚਾ ਕਿਰਦਾਰ, ਗੁਰੂ ਨਾਲ ਪਿਆਰ, ਚੰਗਾ ਵਿਹਾਰ ਤੇ ਸਭ ਨੂੰ ਸਮਝਣਾ ਆਪਣਾ ਪਰਿਵਾਰ। ਇਹ ਨੇ ਮੀਰੀ ਵਾਲੇ ਗੁਣ ਕਿ ਸਭ ਨੂੰ ਆਪਣਾ ਪਰਿਵਾਰ ਸਮਝਣਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆ। ਹਰੇਕ ਨੂੰ ਆਪਣਾ ਪਰਿਵਾਰਕ ਮੈਂਬਰ ਸਮਝਣਾ। ਔਰ ਵੇਖੋ, ਗੁਰੂ ਜੀ ਨੇ ਕਿੱਡਾ ਵੱਡਾ ਤਰਸ ਕੀਤਾ। ਜਦੋਂ ਦੇ ਅਸੀਂ ਰੋਜ਼ ਇਹ ਕੀਰਤਨ ਕਰਨਾ ਸ਼ੁਰੂ ਕੀਤਾ, ਆਪਾਂ ਸਾਰਿਆਂ ਨੇ ਰਲ ਮਿਲ ਕੇ, ਮੈਂ ਇੱਕੋ ਲਫ਼ਜ਼ ਦੁਹਰਾਉਣਾ, ਅਸੀਂ ਸਾਰੇ ਪਰਿਵਾਰਕ ਮੈਂਬਰ ਹਾਂ, ਪਰਿਵਾਰਕ ਮੈਂਬਰ। ਔਰ ਮੈਂ ਜਿੱਥੇ ਵੀ ਜਾਣਾ, ਸੰਗਤਾਂ ਲੌੜ 'ਚ ਅਗਾਂਹ ਹੋ ਕੇ ਮਿਲਦੀਆਂ ਤੇ ਹਰ ਕੋਈ ਇਹੋ ਹੀ ਕਹਿੰਦਾ, ਜੀ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਹਾਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਨ ਨੂੰ ਬੜੀ ਸ਼ਾਂਤੀ ਮਿਲਦੀ, ਬੜੀ ਤਸੱਲੀ ਹੁੰਦੀ, ਬੜਾ ਸਕੂਨ ਮਿਲਦਾ। ਆ ਸਿੱਖੀ ਦੀਆਂ ਨਿਸ਼ਾਨੀਆਂ ਨੇ। ਸਿੱਖ ਹੋਣਾ ਕੋਈ ਛੋਟੀ ਖੇਡ ਨਹੀਂ, ਪਰ ਉਪਕਾਰ, ਉੱਚਾ ਕਿਰਦਾਰ, ਗੁਰੂ ਨਾਲ ਪਿਆਰ, ਚੰਗਾ ਵਿਹਾਰ ਤੇ ਸਭ ਨੂੰ ਸਮਝਣਾ ਆਪਣਾ ਪਰਿਵਾਰ। ਇਹ ਤਾਂ ਮੇਰੀ ਗੁਣ ਨੇ ਸਿੱਖ ਦੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਅੱਗੇ ਇੱਥੇ ਹੁਣ ਗੱਲ ਖਤਮ ਨਹੀਂ ਹੋਈ। ਅੱਗੇ ਰਜਾ ਵਿੱਚ ਰਹਿਣਾ, ਬੰਦਗੀ 'ਚ ਬਹਿਣਾ। ਰਜਾ ਵਿੱਚ ਰਹਿਣਾ, ਬੰਦਗੀ 'ਚ ਬਹਿਣਾ, ਮੰਦਾ ਨਾ ਕਹਿਣਾ ਤੇ ਹਰ ਦਰ ਦੇ ਉੱਤੇ ਨਾ ਢਹਿਣਾ। ਆਪਣੇ ਮਾਲਕ ਤੋਂ ਇਲਾਵਾ ਦੂਜੇ ਦੇ ਦਰ ਤੇ ਨਹੀਂ ਢਹਿਣਾ। ਝੋਲੀ ਵਿਛਾਉਣੀ ਏ ਕੇਵਲ ਤੇ ਕੇਵਲ ਗੁਰੂ ਰਾਮਦਾਸ ਜੀ ਦੇ ਅੱਗੇ, ਗੁਰੂ ਗ੍ਰੰਥ ਸਾਹਿਬ ਜੀ, ਬਾਬਾ ਦੀਪ ਸਿੰਘ ਜੀ ਦੇ ਅੱਗੇ। ਕੋਈ ਸਾਹਮਣੇ ਸੋਨੇ ਦਾ ਵੀ ਬਣ ਕੇ ਆ ਜੇ ਨਾ, ਉਹਨੂੰ ਦੂਰੋਂ ਮੱਥਾ ਟੇਕ ਦਿਆ ਕਰੋ। ਬਈ ਚੰਗਾ ਹੋਏਗਾ, ਵੱਡਾ ਹੋਏਗਾ, ਆਪਣੇ ਘਰ ਰਾਜੀ ਰਹੋ।
ਪਰ ਮੇਰੇ ਲਈ ਵੱਡੇ ਤੇ ਗੁਰੂ ਰਾਮਦਾਸ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ। ਮੇਰੇ ਲਈ ਵੱਡੇ ਤੇ ਬਾਬਾ ਦੀਪ ਸਿੰਘ ਜੀ ਨੇ, ਮੇਰੇ ਲਈ ਵੱਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਹੋਰ ਕੋਈ ਵੱਡਾ ਨਹੀਂ। ਰਜਾ ਵਿੱਚ ਰਹਿਣਾ, ਬੰਦਗੀ 'ਚ ਬਹਿਣਾ। ਫਿਰ ਸੁਣ ਲਓ, ਰਜਾ ਵਿੱਚ ਰਹਿਣਾ, ਬੰਦਗੀ 'ਚ ਬਹਿਣਾ, ਮੰਦਾ ਨਾ ਕਹਿਣਾ ਤੇ ਹਰ ਦਰ ਤੇ ਨਾ ਢਹਿਣਾ, ਜ਼ੁਲਮ ਨਾ ਕਰਨਾ ਤੇ ਨਾ ਸਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜ਼ੁਲਮ ਨਾ ਕਰਨਾ, ਨਾ ਸਹਿਣਾ, ਇਹੀ ਤਾਂ ਨਿਸ਼ਾਨੀ ਸਿੱਖ ਹੋਣ ਦੀ ਏ। ਤੇ ਅੱਗੇ ਦੁੱਖ ਵਿੱਚ ਨਾ ਡੋਲਣਾ। ਹੁਣ ਜੇ ਕੋਈ ਉਤਰਾਈ ਚੜਾਈ ਦਾ ਸਮਾਂ ਆ ਹੀ ਗਿਆ ਨਾ ਲਾਈਫ ਵਿੱਚ, ਨਿਤਨੇਮ ਵਧਾ ਕੇ ਅਰਦਾਸਾਂ ਕਰਨੀਆਂ ਨੇ, ਸਹਿਜ ਪਾਠ ਸ਼ੁਰੂ ਕਰ ਦੇਣਾ, ਜਪਜੀ ਸਾਹਿਬ ਜੀ ਦੀ ਬਾਣੀ ਸ਼ੁਰੂ ਕਰ ਦੇਣੀ ਹੈ। ਦੂਜਿਆਂ ਕੋਲੋਂ ਬਾਣੀ ਪੜਵਾਉਣ ਦੀ ਬਜਾਏ ਕੋਸ਼ਿਸ਼ ਕਰੋ ਆਪ ਵੱਧ ਤੋਂ ਵੱਧ ਪੜੋ, ਵੱਧ ਤੋਂ ਵੱਧ ਆਪ ਬਾਣੀ ਪੜੋ। ਦੁੱਖ ਵਿੱਚ ਨਾ ਡੋਲਣਾ ਤੇ ਤੋਲ ਕੇ ਬੋਲਣਾ। ਹਰ ਲਫ਼ਜ਼ ਨੂੰ ਤੋਲ ਕੇ ਬੋਲਣਾ ਕਿ ਮੈਂ ਜੋ ਬੋਲ ਰਿਹਾ ਇਹਦਾ ਜ਼ਿੰਮੇਵਾਰ ਮੈਂ ਬਣ ਗਿਆ, ਮੈਂ ਆਪਣੇ ਬੋਲੇ ਹੋਏ ਬੋਲਾਂ ਦਾ। ਇਹ ਨਹੀਂ ਕਿ ਜੋ ਮਰਜ਼ੀ ਮੂੰਹ 'ਚ ਆਇਆ ਬੋਲ ਦਿੱਤਾ, ਅੱਜ ਬੋਲ ਦਿੱਤਾ, ਕੱਲ ਨੂੰ ਉਹ ਚੀਜ਼ ਵਾਪਸ ਲੈ ਲਈ। ਤੂੰ ਕਾਹਦਾ ਸਿੱਖ ਹੈ ਭਾਈ? ਸਿੱਖ ਤੇ ਆਪਣੇ ਬੋਲੇ ਹੋਏ ਬੋਲ ਦੇ ਉੱਤੇ ਮਰ ਮਿਟ ਜਾਂਦਾ ਕਿ ਮੈਂ ਵਾਅਦਾ ਕਰ ਦਿੱਤਾ ਹੈ, ਮੈਂ ਬਚਨ ਦੇ ਦਿੱਤਾ ਹੈ। ਬਚਨ ਇਹੋ ਹੀ ਤੇ ਸੂਰਬੀਰਾਂ ਦੀ ਨਿਸ਼ਾਨੀ, ਸੂਰਬੀਰ ਬਚਨ ਕੇ ਬਲੀ। ਹੁਣ ਬਾਬਾ ਦੀਪ ਸਿੰਘ ਜੀ ਕਹਿਣ, ਮੈਂ ਤੇ ਕਹਿ ਦਿੱਤਾ ਹੈ ਗੁਰੂ ਰਾਮਦਾਸ ਜੀ ਦੇ ਦਰ ਨੂੰ ਜਦ ਤੱਕ ਆਜ਼ਾਦ ਨਹੀਂ ਕਰਾਉਣਾ ਮੈਂ ਤੇ ਜਾਣ ਦੇਣੀ ਨਹੀਂ। ਚਲ ਕੋਈ ਨਹੀਂ, ਕੀ ਫਰਕ ਪੈ ਜਾਣਾ, ਕਿਹਾ ਹੀ ਏ, ਕੀ ਫਰਕ ਪੈ ਜਾਣਾ, ਕਿਹਾ ਹੀ ਏ। ਪਰ ਨਹੀਂ, ਜੇ ਕਿਹਾ ਤੇ ਉਹ ਕਰਕੇ ਵੀ ਵਿਖਾਇਆ ਹੈ। ਹਾਂਜੀ, ਜੋ ਕਿਹਾ ਉਹਨੂੰ ਫਿਰ ਕਰਕੇ ਵੀ ਵਿਖਾਇਆ ਹੈ। ਆਹ ਹੈ ਅਸਲੀ ਸਿੱਖ, ਆਹ ਨੇ ਅਸਲੀ ਸਿੱਖੀ ਦੇ ਸਾਡੇ ਰੋਲ ਮਾਡਲ, ਜਿਨ੍ਹਾਂ ਵੱਲੋਂ ਵੇਖ ਕੇ ਅਸੀਂ ਸਿੱਖਣੀਆਂ ਨੇ ਚੀਜ਼ਾਂ। ਹਰ ਗੱਲ ਨੂੰ ਤੋਲ ਕੇ ਬੋਲਣਾ ਤੇ ਜੋ ਬੋਲਣਾ ਹੈ ਨਾ ਉਹਦੀ ਜ਼ਿੰਮੇਵਾਰੀ ਚੱਕਣੀ ਹੈ। ਫਿਰ ਹਾਂ ਮੈਂ ਬੋਲਿਆ ਹੈ, ਇਸ ਬੇਸ ਨਾਲ ਬੋਲਿਆ, ਤੈਨੂੰ ਜੇ ਗੱਲ ਵੱਜ ਗਈ ਹੈ, ਤੈਨੂੰ ਲੱਗ ਗਈ, ਤੂੰ ਜਾਣ, ਪਰ ਮੈਂ ਇਸ ਢੰਗ ਨਾਲ ਕਹੀ ਹੈ, ਮੈਂ ਆਪਣੇ ਬੋਲੇ ਹੋਏ ਬੋਲਾਂ ਤੇ ਸਟੈਂਡ ਆ। ਗੱਲ ਤੇ ਤਾਂ ਬਣੇਗੀ। ਦੁੱਖ ਵਿੱਚ ਨਾ ਡੋਲਣਾ, ਤੋਲ ਕੇ ਬੋਲਣਾ ਤੇ ਜ਼ਹਿਰ ਨਾ ਘੋਲਣਾ। ਕਿਸੇ ਦੀ ਲਾਈਫ ਵਿੱਚ ਜ਼ਹਿਰ ਨਾ ਘੋਲ। ਕਈ ਵਾਰੀ ਅਸੀਂ ਦੂਜਿਆਂ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲਣ ਲੱਗ ਪੈਂਦੇ ਆ। ਇਹ ਸਿੱਖਾਂ ਦੇ ਕੰਮ ਨਹੀਂ। ਸਾਡਾ ਕੰਮ ਤੇ ਇਹ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਾਰੇ ਬੋਲੋ ਤੇਰੇ ਭਾਣੇ। ਜੇ ਤੂੰ ਦੂਜਿਆਂ ਦੀ ਜ਼ਿੰਦਗੀ ਵਿੱਚ ਜ਼ਹਿਰ ਘੋਲ ਰਿਹਾ ਨਾ, ਫਿਰ ਤੂੰ ਸਿੱਖ ਹੋ ਹੀ ਨਹੀਂ ਸਕਦਾ। ਜੇ ਦੋ ਧਿਰਾਂ ਨੂੰ ਲੜਾ ਰਿਹਾ, ਫਿਰ ਤੂੰ ਸਿੱਖ ਹੋ ਹੀ ਨਹੀਂ ਸਕਦਾ। ਦੋ ਪਰਿਵਾਰਾਂ ਨੂੰ ਜੇ ਤੂੰ ਲੜਾ ਰਿਹਾ, ਤੂੰ ਸਿੱਖ ਹੋ ਹੀ ਨਹੀਂ ਸਕਦਾ। ਦੋ ਮੈਂਬਰਾਂ ਨੂੰ ਤੂੰ ਲੜਾ ਰਿਹਾ, ਤੂੰ ਸਿੱਖ ਹੋ ਹੀ ਨਹੀਂ ਸਕਦਾ। ਸਿੱਖ ਕੌਣ ਹੈ? ਕਹਿੰਦੇ ਦੁੱਖ ਵਿੱਚ ਨਾ ਡੋਲਣਾ, ਤੋਲ ਕੇ ਬੋਲਣਾ, ਜ਼ਹਿਰ ਨਾ ਘੋਲਣਾ ਤੇ ਸਦਾ ਪੂਰਾ ਤੋਲਣਾ। ਆਖੋ ਵਾਹਿਗੁਰੂ ਜੀ। ਕਿਰਤ ਵੀ ਜੇ ਕਰਨੀ ਤੇ ਧਰਮ ਦੀ ਕਿਰਤ ਕਰਨੀ, ਉਹਦੇ ਵਿੱਚ ਕੋਈ ਘੱਟ ਨਹੀਂ ਤੋਲਣਾ, ਕੋਈ ਧੋਖੇਬਾਜ਼ੀ ਨਹੀਂ ਕਰਨੀ। ਜੋ ਹੈ ਉਹ ਹੀ ਸਿੱਧਾ ਸਪਸ਼ਟ ਹੈ। ਇਹ ਨਹੀਂ ਕਿ ਤੂੰ ਦੁੱਧ ਵੇਚ ਰਿਹਾ ਹੈ, ਦੁੱਧ ਵਿੱਚ ਅੱਧਾ ਪਾਣੀ ਮਿਲਾਤਾ ਤੇ ਅੱਧਾ ਦੁੱਧ ਦੇਤਾ, ਇਹ ਗੱਲ ਥੋੜੀ ਬਣਨੀ ਹੈ। ਜੇ ਤੂੰ ਰਾਸ਼ਨ ਦੀ ਦੁਕਾਨ ਪਾਈ ਹੈ, ਇਹ ਨਹੀਂ ਕੁਝ ਸੌਦੇ ਤੂੰ ਨਕਲੀ ਦੇਣੇ ਸ਼ੁਰੂ ਕਰਤੇ ਨੇ। ਜੇ ਤੂੰ ਦਵਾਈਆਂ ਦਾ ਕੰਮ ਕਰਦਾ ਹੈ, ਇਹ ਨਹੀਂ ਕਿ ਨਕਲੀ ਦਵਾਈਆਂ ਲਿਆ ਕੇ ਤੂੰ ਵੇਚੀ ਜਾਣੀਆਂ ਨੇ। ਜੇ ਤੇਰਾ ਕੋਈ ਬਿਜ਼ਨਸ ਹੈ, ਬਿਜ਼ਨਸ ਦੇ ਵਿੱਚ ਤੂੰ ਦੂਜਿਆਂ ਨੂੰ ਧੋਖੇ ਹੀ ਦੇਈ ਜਾਣੇ ਨੇ। ਇਹ ਨਹੀਂ, ਜ਼ਹਿਰ ਨਾ ਘੋਲਣਾ ਤੇ ਸਦਾ ਪੂਰਾ ਤੋਲਣਾ। ਆਖੋ ਵਾਹਿਗੁਰੂ ਜੀ। ਸਿੱਖ ਵਿੱਚ ਇਹ ਗੁਣ ਵੀ ਲਾਜ਼ਮੀ, ਇਹ ਲਾਜ਼ਮੀ ਤੌਰ ਤੇ ਇਹ ਵੀ ਗੁਣ ਹੋਣ। ਦਿਨ ਰਾਤ ਇਹੀ ਸੋਚਾਂ, ਮੈਂ ਵੀ ਅਜਿਹਾ ਸਿੱਖ ਬਣਨਾ ਲੋਚਾਂ। ਜੀ
ਕਿਸੇ ਗੁਰਮੁਖ ਨੇ ਬੜੀ ਪਿਆਰੀ ਇਹ ਗੱਲ ਲਿਖੀ, ਮੈਨੂੰ ਬੜਾ ਅੱਛਾ ਲੱਗਾ। ਔਰ ਮੇਰਾ ਤੁਹਾਨੂੰ ਪਤਾ ਸੁਭਾਅ ਹੈ, ਜਿੱਥੋਂ ਮੈਨੂੰ ਗੁਣ ਮਿਲਣ ਮੈਂ ਤੁਹਾਡੇ ਤੱਕ ਪਹੁੰਚਾ ਦੇਣਾ। ਜਿਹੜੇ ਗੁਣ ਨੇ ਨਾ, ਜਿਹੜੇ ਮੈਂ ਬੋਲੇ ਨੇ, ਕਹਿੰਦੇ ਜਿਹੜੇ ਗੁਣ ਉਹ ਲਿਖਣ ਵਾਲੇ ਨੇ ਲਿਖੇ, ਜਿਹੜੇ ਮੈਂ ਤੁਹਾਡੇ ਤੱਕ ਪਹੁੰਚਾ ਦਿੱਤੇ, ਕਹਿੰਦੇ ਮੈਂ ਵੀ ਸੋਚਦਾ ਦਿਨ ਰਾਤ ਇਹੀ ਸੋਚਾਂ, ਮੈਂ ਵੀ ਅਜਿਹਾ ਸਿੱਖ ਬਣਨਾ ਲੋਚਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੱਧੀ। ਮੈਂ ਇੱਕ ਵਾਰੀ ਉਹ ਸਾਰੇ 1 ਮਿੰਟ 'ਚ ਬੋਲ ਦੇਣਾ, ਗੱਲ ਜਲਦੀ ਸਮਝ 'ਚ ਆ ਜਾਏਗੀ। ਪਰ ਉਪਕਾਰ ਉੱਚਾ ਕਿਰਦਾਰ, ਗੁਰੂ ਨਾਲ ਪਿਆਰ ਚੰਗਾ ਵਿਹਾਰ, ਤੇ ਸਭ ਨੂੰ ਸਮਝਣਾ ਆਪਣਾ ਪਰਿਵਾਰ, ਇਹੀ ਤਾਂ ਮੀਰੀ ਗੁਣ ਨੇ ਸਿੱਖ ਦੇ। ਰਜਾ ਵਿੱਚ ਰਹਿਣਾ, ਬੰਦਗੀ 'ਚ ਬਹਿਣਾ, ਮੰਦਾ ਨਾ ਕਹਿਣਾ, ਹਰ ਦਰ ਤੇ ਨਾ ਢਹਿਣਾ, ਜ਼ੁਲਮ ਨਾ ਕਰਨਾ ਨਾ ਸਹਿਣਾ, ਇਹ ਤਾਂ ਨਿਸ਼ਾਨੀ ਸਿੱਖ ਹੋਣ ਦੀ। ਦੁੱਖ ਵਿੱਚ ਨਾ ਡੋਲਣਾ, ਤੋਲ ਕੇ ਬੋਲਣਾ, ਜ਼ਹਿਰ ਨਾ ਘੋਲਣਾ, ਤੇ ਸਦਾ ਪੂਰਾ ਤੋਲਣਾ, ਸਿੱਖ ਵਿੱਚ ਇਹ ਗੁਣ ਵੀ ਲਾਜ਼ਮੀ। ਦਿਨ ਰਾਤ ਇਹੀ ਸੋਚਾਂ, ਮੈਂ ਵੀ ਅਜਿਹਾ ਸਿੱਖ ਬਣਨਾ ਲੋਚਾਂ। ਆਖੋ ਵਾਹਿਗੁਰੂ ਜੀ। ਬਸ ਅਰਦਾਸਾਂ ਕਰਿਆ ਕਰੋ ਦਾਤਾ ਜੀ, ਅਸੀਂ ਵੀ ਤੇਰੇ ਇਹੋ ਜਿਹੇ ਸਿੱਖ ਬਣ ਜਾਈਏ, ਜਿਨ੍ਹਾਂ ਦਾ ਕਿਰਦਾਰ ਉੱਚਾ ਹੈ, ਜਿਨ੍ਹਾਂ ਦਾ ਕਰੈਕਟਰ ਉੱਚਾ ਹੈ, ਅਸੀਂ ਵੀ ਇਹੋ ਜਿਹੇ ਸਿੱਖ ਬਣੀਏ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਬਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਸਤਿਗੁਰੂ ਸੇਵਾ ਲੈਣ, ਬਖਸ਼ਿਸ਼ ਕਰਨ, ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੇ 51 ਔਰ 52 ਅੰਗ ਦੇ ਉੱਤੇ ਦਰਜ 13 ਭਰੋਸੈ ਪਿਆਰੇ ਮੈਂ ਲਾਡ ਲਡਾਇਆ। ਆਓ ਇਹ ਸ਼ਬਦ ਪੜ੍ਹੀਏ। ਔਰ ਅੱਜ ਨੇਕ ਇਨਸਾਨ ਬਣਨ ਵਾਸਤੇ ਕੁਝ ਨਾ ਕੁਝ ਹੋਰ ਗੁਣ ਸਿੱਖ ਕੇ ਜਾਈਏ ਸੰਗਤ ਦੇ ਵਿੱਚੋਂ। ਜੋ ਇਹ 3 ਤੋਂ 4 ਦੁਪਹਿਰੀ ਔਰ ਰਾਤੀ 10 ਤੋਂ 11 ਸਾਰਾ ਸੰਗਤ ਰੂਪੀ ਪਰਿਵਾਰ ਇਕੱਤਰਤ ਹੁੰਦਾ ਹੈ, ਕੁਝ ਨਾ ਕੁਝ ਗੁਣ ਅਸੀਂ ਰੋਜ਼ ਨਵੇਂ-ਨਵੇਂ ਸਿੱਖਦੇ ਹਾਂ। ਔਰ ਇਹ ਗੁਣ ਪੱਕੇ ਤੌਰ ਤੇ ਆਪਣੇ ਹਿਰਦਿਆਂ ਤੇ ਵਸਾਈ ਜਾਇਓ, ਤਾਂ ਹੀ ਲਾਭ ਹੈ। ਤਾਂ ਹੀ ਸ਼ਬਦ ਮੈਂ ਪੜਾਂ ਉਸ ਤੋਂ ਪਹਿਲੇ ਸਿਨੇਮਰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਇਹ ਪ੍ਰੋਗਰਾਮ ਦਾ ਲਿੰਕ ਸ਼ੇਅਰ ਨਹੀਂ ਕੀਤਾ, YouTube ਦਾ, Facebook ਦਾ ਲਿੰਕ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਸ਼ੇਅਰ ਕਰੋ। 10-10, 15-15 ਸ਼ਰੀਰਾਂ ਨੂੰ ਇਹ ਲਿੰਕ ਭੇਜੋ, ਔਰ ਉਹਨਾਂ ਨੂੰ ਵੀ ਕਹੋ 10-10, 15-15 ਸ਼ਰੀਰਾਂ ਨੂੰ ਅੱਗੇ ਸ਼ੇਅਰ ਕਰੋ। ਉਹਨਾਂ ਨੂੰ ਕਹੋ ਤੁਸੀਂ ਅੱਗੇ ਸ਼ੇਅਰ ਕਰੋ, ਅੱਗੇ ਤੋਂ ਅੱਗੇ ਲਿੰਕ ਇਹ ਸ਼ੇਅਰ ਕਰਦੇ ਚੱਲੋ, ਤਾਂ ਜੋ ਹੋਰ ਸੰਗਤਾਂ ਜੁੜਨ। ਤੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ, ਆਂਢੀਆਂ ਗੁਆਂਢੀਆਂ ਨੂੰ ਇਹ ਮੈਸੇਜ ਨਹੀਂ ਨਾ ਦਿੱਤਾ ਹੋਇਆ ਕਿ ਰੋਜ਼ 3 ਤੋਂ 4 ਦੁਪਹਿਰੀ ਪ੍ਰੋਗਰਾਮ ਚੱਲਦਾ, ਦਿਓ ਮੈਸੇਜ। ਅੱਗ ਵਾਂਗੂ ਇਹ ਮੈਸੇਜ ਫੈਲਾ ਦਿਓ। ਆਖੋ ਵਾਹਿਗੁਰੂ ਜੀ। ਕੋਈ ਮਾੜਾ ਮੈਸੇਜ ਆਵੇ, ਲਿਖਿਆ ਹੁੰਦਾ ਨਾ ਅੱਗ ਵਾਂਗੂ ਫੈਲਾਓ, ਅਸੀਂ ਫੈਲਾਉਣ ਵੀ ਲੱਗ ਪੈਨੇ ਆ। ਉਹ ਗੱਲ ਦੀ ਗਹਿਰਾਈ 'ਚ ਨਹੀਂ ਜਾਂਦੀ। ਬਸ ਦੂਜੇ ਨੇ ਭੇਜਿਆ, ਅੱਗੋਂ ਭੇਜ ਦਿੱਤਾ, ਦੂਜੇ ਨੇ ਭੇਜਿਆ, ਉਹਨੂੰ ਭੇਜ ਦਿੱਤਾ। ਚੰਗੇ ਮੈਸੇਜ ਫੈਲਾਇਆ ਕਰੋ। ਇਹ ਮੈਸੇਜ ਸਾਰੇ ਪਾਸੇ ਦਿਓ ਕਿ ਇਹ ਸਮਾਗਮ ਰੋਜ਼ ਜ਼ਰੂਰ ਵੇਖਿਆ ਕਰੋ। ਔਰ 2-4 ਦਿਨਾਂ ਬਾਅਦ ਪੁੱਛਣਾ ਹੈ ਬਈ ਵੇਖਣਾ ਸ਼ੁਰੂ ਕੀਤਾ, ਵੀਰ ਜੀ ਨੇ ਅੱਜ ਕਿਹੜੀ ਕਥਾ ਕੀਤੀ ਸੀ, ਭਾਈ ਸਾਹਿਬ ਕੀ ਬੋਲੇ ਸੀ ਅੱਜ, ਪੁੱਛਿਆ ਕਰੋ, ਪੈਰਵਾਈ ਵੀ ਕਰਿਆ ਕਰੋ। ਇਹ ਮੇਰੀ ਬੇਨਤੀ, ਦੇਸ਼ਾਂ ਵਿਦੇਸ਼ਾਂ 'ਚ ਤੁਹਾਡੇ ਕੋਈ ਮਿੱਤਰ, ਦੋਸਤ, ਆਂਢੀ ਗੁਆਂਢੀ ਰਹਿੰਦੇ ਹੋਣ, ਹਰੇਕ ਨੂੰ ਇਹ ਮੈਸੇਜ ਦਿਓ। ਇਹ ਮੇਰੀ ਬੇਨਤੀ ਹੈ। ਬਾਕੀ 27 ਤਰੀਕ ਆ ਰਹੀ, ਚੁਪਹਿਰਾ ਜਪ ਤਪ ਸਮਾਗਮ, ਸਵੇਰੇ 10 ਤੋਂ ਦੁਪਹਿਰੀ 4 ਵਜੇ ਤੱਕ ਜੋ ਸਾਰੀਆਂ ਸੰਗਤਾਂ ਨੇ ਜੁੜਨਾ ਹੈ। 8-8:30 ਸਵੇਰੇ ਪਹੁੰਚ ਜਾਣਾ, ਲੰਗਰ ਪ੍ਰਸ਼ਾਦ ਛਕ ਕੇ 10 ਵਜੇ ਆਪਾਂ ਜਪਜੀ ਸਾਹਿਬ ਜੀ ਦੇ ਪਾਠ ਤੋਂ ਪ੍ਰਾਰੰਭਤਾ ਕਰਨੀ। ਫਿਰ ਕੀਰਤਨ 11:30 ਵਜੇ ਤੱਕ, 11:30 ਤੋਂ 1 ਸੁਖਮਨੀ ਸਾਹਿਬ ਜੀ ਦੇ ਪਾਠ, ਫਿਰ 1 ਤੋਂ 2:30 ਪੌਣੇ 3 ਤੱਕ ਕੀਰਤਨ, ਜੋ ਗੁਰੂ ਦੇ ਪਿਆਰੇ ਪਿਆਰੇ ਜਥੇ। 2:30 ਪੌਣੇ 3 ਤੋਂ 4 ਵਜੇ ਤੱਕ ਦਾਸ ਹਾਜ਼ਰੀ ਭਰੇਗਾ। ਪੂਰਾ ਚੁਪਹਿਰਾ ਅਟੈਂਡ ਕਰਿਓ। ਔਰ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣੀਆਂ ਨੇ ਸਭ ਨੇ। ਔਰ ਪ੍ਰਤੱਖ ਬਾਬਾ ਦੀਪ ਸਿੰਘ ਜੀ ਬਖਸ਼ਿਸ਼ਾਂ ਦੇਣ ਵਾਸਤੇ ਉਸ ਦਿਨ ਬਹਿੰਦੇ ਨੇ ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ। ਤੇ ਕਿਸੇ ਨੇ ਵੀ ਆਉਣ ਤੋਂ
जो परहेज नहीं करना, गुरेज नहीं करना, किसी ने भी गैर हाजिरी नहीं करनी। मौसम जिहो जिहा मर्जी होवे, जे गर्मी दा ते मन आलस करन लगे ना, गुरु अर्जन देव जी का ध्यान धर लिया करो। ये ते गर्मी कुछ भी नहीं, महाराज तत्तियां तवियां ते बह गए ने। जे किते मींह बारिश हनेरी वाला मौसम बनया होवे, आलस ना भी नहीं करना, उदों गुरु अमरदास जी वल ध्यान कर लिया करो कि 12 साल उन्होंने गुरु अंगद साहब नूं इशनान कराउण दी सेवा कीती, एक नागा नहीं पाया। आखो वाहिगुरू जी। 12 सालां च मींह नहीं आया, तूफान नहीं आए, हनेरी नहीं आए, की नहीं आया होएगा? सेहत नहीं ढिली होई कि की नहीं होया? जे किते सेहत भी ढिली मिठी लगे ना, तां भी नागा नहीं पाउणा, आउणा ही आउणा है। बापू ने आपे ठीक करके भेजना है। आखो वाहिगुरू जी। 27 तरीक सारी संगत ने दर्शन देने। 26 का भी जो 12 तो 2 समागम हुंदा सब नूं पता है। संपट पाठां दे भोग पैणे ने जो चल रहे ने पाठ, ते 12 तो 2 कीर्तन हुंदा है। जेड़े नेड़े तेड़े वाले आ सको जरूर आ जाया करो। ते 27 नूं ते सब ने पहुंचना ही पहुंचना, ये बेनती प्रमाण। आओ बड़े प्यार च कोई रसना मंजी ना रहे शब्द पढ़िए। गुरु ग्रंथ साहिब जी दे विचों करो गुरु रामदास जी दे दर्शन, ते बड़े प्यार च सारे हाजरी लायो जी। तेरे परोसे प्यारे मैं लाड लडाया, तेरे परोसे प्यारे मैं लाड लडाया, तेरे परोसे मैं लाड लडाया। भूले चूके बारक तुहर पिता माया, भूले चूके बारक तुहर पिता माया, तेरे परोसे प्यारे मैं लाड लडाया, तेरे परोसे प्यारे मैं लाड लडाया।
प्यारे मैं लाड लड़ाया तेरे से प्यारे हर बोलो मैं लाड लड़ाया
पिता माया परोसे प्यारे महलाड लड़ा तेरे परोसे प्यारे महलाड लड़ा। गुरु रामदास जी सारे आपको धन बाबा कृपाल ठाकुर रहे आवण जाना कृपाल ठाकुर
किन्ही निवल पुयंगम सादे। कईयां ने वेखो किन्ने औखे औखे कर्म कीते, पर मैं पता की कीता। किन्ही निवल पुयंगम सादे, मोहे दीन हर हर आराते। भरोसा प्यारे आन ना जाना वैसा। किन्ही क्रैतज वन खंड पाया। कईयां ने घर बार छड्डे जंगलां च रहे। किन्ही क्रैतज वन खंड पाया। किन्ही मौन और धूत सदाया। कोई कह तो अन्न पकाउंदी, मोहे दीन हर हर ओट लीती। मैं लाड लडाया, मैं लाड लडाया। किन्ही कया हो तीर्थवासी, कोई अन तज भया उदासी। किन्ही पवन सब धरती करया, मोहे दीन मैं की कीता। मोहे दीन हर हर दर भरिया। मैं पता की कीता, मैं एको कम कीता। धन गुरु रामदास जी, 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 धन गुरु रामदास जी। दीप सिंह जी, बाबा 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 दीप सिंह जी। किन्ही कया बैकुले वड्याई। किन्ही कया बहा बहु पाई। कोई कहे मैं धने पसारा। देखो कहंदे कोई कहंदा मेरी कुल वड्डी, कोई कहंदा मेरे जेड़े आले दुआले वाले ने ना बाहुबली मेरे कोल बहुत है, बाहुबल बहुत है। मेरियां बाहां बड़ियां ने, मैं आप भी बड़ी ताकत रखदा, नेड़े तेड़े वाले भी मेरी ताकत वाले ने। कहंदे कोई कहंदा मेरे कोल धन बड़ा है। आखो वाहिगुरू जी। पर मेरे कोल पता की महाराज कहंदे, कोई कहे मैं धने पसारा, मोहे दीन हर हर आधारा। हर हर आधारा, हर हर आधारा। बोलो हर हर आधारा। मोहे दीन 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 हर हर, मोहे दीन हर हर। मेरे कोल ते कोई है पता की, धन गुरु रामदास जी, धन गुरु रामदास जी, धन गुरु रामदास जी, धन गुरु रामदास जी। किन्ही घूगर नृत्य कराई। कोई घुंघरू बन के नचन लग पिया। किन्ही घूगर नृत्य कराई। किन्हू वर्त नेम माला पाई। किन्ही तिलक गोपी चंदन लाया। मोहे दीन हर 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 ते आया। धन गुरु रामदास जी, धन गुरु रामदास जी, धन गुरु रामदास जी, धन गुरु रामदास जी। किन्ही सिद्ध पहुंचे टकलाए। किन्ही पेख पौ थाट बनाए।
तंत मंद पौखेवा पर मैं मोहे दीन हर खार खार सेवा। तन गुरु रामदास जी, तन गुरु रामदास जी, ਧੰਨ ਗੁਰੂ ਰਾਮਦਾਸ मेरे कोल ते बस आही है। बाबा दीप सिंह जी, बाबा दीप सिंह जी, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। कोई चतुर कहावे पंडित, कई चतुर ने अपने आप को कई बड़े ज्ञानी पंडित खवाउंदे। कोई चतुर कहावे पंडित, को खट कर्म कर, को खट कर्म सैत स्यों पंडित। कोई करे आचार सुकरणी, मोहे दीन खर 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 सरणी सरणी सरणी। मोहे दीन हर 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 सरणी सरणी। मोहे दीन हर 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 सरणी। मेरे कोल ते इक्को ही है, मैनू ते इक्को दा ही आसर है। कईयां ने बड़ा कुछ कीता पर मैं ते इक्को काम कीता है। पता केड़ा काम? धन गुरु रामदास जी, धन गुरु रामदास जी, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। बाबा दीप सिंह जी, धन धन बाबा दीप सिंह जी। सगले कर्म धर्म जुग सोते, बिन नावे एओ मन ना परमोते। कहो नानक जो साध संग पाया, बुझी तृष्णा महा सीत लाया। संगत विच आके मैनू पता लग गया कि जिन्ने भी कर्म ने सारे ही गुरु रामदास दे नाम तो बिना निफल ने। आखो वाहिगुरु जी। इस करके मैं इक्को ही काम करदा, इक्को ही चीज दा मैं लड़ फड़िया। दूजी चीज मैनू आउंदी कोई नहीं, ना ही मैं सिखनी चाहुंदा वा। मैनू ते बस एक चीज आउंदी, पता केड़ी? धन गुरु रामदास जी, धन गुरु रामदास। बोलो ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। धन गुरु रामदास जी, धन गुरु रामदास जी, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ बाबा दीप सिंह जी, बाबा दीप सिंह जी। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। किसने तड़ा किया मित्र सुत नाल पाई, किसकी तड़ा किया गुण मसके नाल जवाई। किसकी तड़ा किया सिकदार चौधरी नाल अपने सोआई। हमारा तड़ा, हमारा तड़ा, हमारा तड़ा, हमारा तड़ा। मेरा कौन, मेरा कौन? कईयां नूं मित्रां दोस्तां दा बड़ा माण, कईयां नूं मेरे कुड़म बड़े वड्डे ने इन्हां दा बड़ा माण। कईयां नूं अपने चौधर पुणे दा, अपनी माया दा बड़ा माण। पर मैनू काहदा माण? हमारा तड़ा गुरु रामदास जी, गुरु रामदास जी। बाबा दीप सिंह जी, जी बाबा दीप सिंह जी। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। हमारा तड़ा, बोलो हमारा तड़ा, कट के बोलो हमारा तड़ा, हमारा तड़ा। अरे हमारा तड़ा, हमारा तड़ा, हमारा तड़ा हर नया समाई। हम हर स्यों तड़ा किया, हम हर स्यों तड़ा किया। बोलो हम हर स्यों तड़ा किया, हम हर स्यों तड़ा किया, हम हर स्यों तड़ा किया, हम हर स्यों तड़ा किया। हर सिर तड़ा किया, हर सिर तड़ा किया। हम
असंख अनेक धन गुरु रामदास जी, धन गुरु रामदास जी, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧਨ ਗੁਰੂ ਰਾਮਦਾਸ ਜੀ, ਧਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਮੈਂ ਲਾਡ ਲਡਾਇਆ, ਮੈਂ ਲਾਡ ਲਡਾਇਆ, ਮੈਂ ਲਾਡ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਭੁੱਲ ਚੁੱਕੇ ਪਾਰਕ ਹੋ, ਤੂੰ ਹਰ ਪਿਤਾ ਮਾਇਆ, ਭੂਲ ਚੁੱਕੇ ਤੂੰ ਹਰ ਪਿਤਾ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਵਾਹਿਗੁਰੂ 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 ਜੀ ਵਾਹਿਗੁਰੂ 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 ਸਾਰੇ ਜੀ ਵਾਹਿਗੁਰੂ 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 ਤੁਹਾਡੀ ਆਵਾਜ਼ ਆਵੇ ਸਭ ਦੀ ਵਾਹਿਗੁਰੂ ਵਾਹਿਗੁਰੂ ਗੱਜ ਕੇ ਤੇਰੇ ਭਰੋਸੇ
प्यारे मैं लाड लड़ाया तेरे भरोसे प्यारे मैं लाड लड़ाया बोले सो निहाल सत श्री अकाल। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਜੀ। ਇੱਕ ਬਜ਼ੁਰਗ ਦਰਿਆ ਦੇ ਕੰਢੇ ਤੇ ਚੱਲ ਰਿਹਾ ਹੈ। ਚਲਦਿਆਂ ਚਲਦਿਆਂ ਉਹਨੇ ਕੀ ਵੇਖਿਆ, ਦਰਿਆ ਦੇ ਵਿੱਚੋਂ ਇੱਕ ਕਛੂਆ ਬਾਹਰ ਆਇਆ। ਜਦੋਂ ਕਿਨਾਰੇ ਤੇ ਪਹੁੰਚਿਆ ਉਹ ਕਛੂਆ ਤੇ ਉਹਦੀ ਪਿੱਠ ਦੇ ਉੱਤੇ ਨਾ ਇੱਕ ਜ਼ਰੀਲੇ ਬਿੱਛੂ ਨੇ ਛਾਲ ਮਾਰੀ। ਉਸ ਕਛੂ ਕੰਮੇ ਦੀ ਪਿੱਠ ਦੇ ਉੱਤੇ ਉਹ ਜ਼ਰੀਲਾ ਬਿੱਛੂ ਬੈਠਾ ਹੈ ਤੇ ਕਛੂਆ ਫਿਰ ਗਿਆ ਪਾਣੀ ਦੇ ਵਿੱਚ ਤੇ ਪਾਣੀ ਦੇ ਵਿੱਚ ਤੈਰਨਾ ਸ਼ੁਰੂ ਕਰਤਾ। ਬਜ਼ੁਰਗ ਬੜਾ ਹੈਰਾਨ ਕਿ ਇਹ ਪਰਮੇਸ਼ਰ ਦੀ ਕੀ ਲੀਲਾ ਹੈ। ਤੈਰਨਾ ਜਾਣਦਾ ਸੀ, ਉਹਨੇ ਤਾਰੀ ਲਾਈ ਤੇ ਕਛੂਏ ਦਾ ਨਾ ਪਿੱਛਾ ਕਰਨਾ ਸ਼ੁਰੂ ਕੀਤਾ। ਹੋਇਆ ਕਿ ਥੋੜੀ ਦੂਰੀ ਤੇ ਜਾ ਕੇ ਦੂਸਰੇ ਕਿਨਾਰੇ ਦੇ ਉੱਤੇ ਪਿਆਰਿਓ ਉਹ ਕਛੂਆ ਪਹੁੰਚਿਆ ਤੇ ਬਿੱਛੂ ਨੇ ਛਾਲ ਮਾਰੀ ਉਹਦੀ ਪਿੱਠ ਤੋਂ ਤੇ ਪਿਆਰਿਓ ਉਸ ਵੇਲੇ ਉਸ ਕਿਨਾਰੇ ਦੇ ਉੱਤੇ ਉਹ ਬਿੱਛੂ ਉਹਦੀ ਪਿੱਠ ਤੋਂ ਉਤਰ ਗਿਆ। ਬਜ਼ੁਰਗ ਮਗਰ ਮਗਰ ਆ ਰਿਹਾ। ਉਹਨੇ ਵੇਖਿਆ ਕਿ ਇਹ ਪਰਮੇਸ਼ਰ ਦੀ ਲੱਗਦਾ ਕੋਈ ਲੀਲਾ ਹੈ, ਕੋਈ ਉਹਦਾ ਕੌਤਕ ਹੈ। ਬਜ਼ੁਰਗ ਵੀ ਅਧਿਆਤਮਕ ਅਵਸਥਾ ਵਾਲਾ ਇਹ ਚੀਜ਼ ਸੋਚਦਾ ਸੋਚਦਾ ਨਾ ਵੇਖਦਾ ਬਿੱਛੂ ਕਿੱਥੇ ਜਾ ਰਿਹਾ ਹੈ। ਬਿੱਛੂ ਦੇ ਮਗਰ ਚੱਲਣਾ ਸ਼ੁਰੂ ਕਰ ਦਿੱਤਾ ਤੇ ਕੀ ਵੇਖਦਾ ਇਹ ਬੰਦਾ, ਥੋੜੀ ਦੂਰੀ ਤੇ ਨਾ ਇੱਕ ਰੱਬ ਦਾ ਨੇਕ ਬੰਦਾ ਬੈਠਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰੱਬ ਦਾ ਨੇਕ ਬੰਦਾ, ਸ਼ਕਲ ਤੋਂ ਪ੍ਰਤੀਤ ਹੋ ਰਿਹਾ ਹੈ ਬੰਦਗੀ ਵਾਲੀ ਰੂਹ ਹੈ। ਸ਼ਕਲ ਤੋਂ ਉਹਦੀ ਪ੍ਰਤੀਤ ਹੋ ਰਿਹਾ ਹੈ, ਉਹਨੂੰ ਦੁਨਿਆਵੀ ਕਿਸੇ ਦਾ ਵੀ ਕੋਈ ਆਸਰਾ ਨਹੀਂ, ਉਹਨੂੰ ਆਸਰਾ ਨਿਰੰਕਾਰ ਪਰਮੇਸ਼ਰ ਦਾ। ਚਿਹਰੇ ਤੋਂ ਇਦਾਂ ਮਹਿਸੂਸ ਹੋ ਰਿਹਾ। ਹੁਣ ਹੋਇਆ ਕਿ ਉਹ ਜਿਹੜਾ ਮਾਲਕ ਦਾ ਨੇਕ ਬੰਦਾ ਆਪਣੇ ਧਿਆਨ ਵਿੱਚ ਅੱਖਾਂ ਬੰਦ ਕਰਕੇ ਬੈਠਾ ਹੋਇਆ ਨਾ, ਤੇ ਪਿਆਰਿਓ ਉਹ ਬਜ਼ੁਰਗ ਨੇ ਸੋਚਿਆ ਲੱਗਦਾ ਇਹ ਬਿੱਛੂ ਨੇ ਨਾ ਇਸ ਰੱਬ ਦੇ ਪਿਆਰੇ ਨੂੰ ਡੰਗ ਮਾਰਨਾ ਹੈ। ਆਸੇ ਪਾਸੇ ਨਿਗਾਹ ਦੌੜਾਈ, ਦਰਖਤ ਦੀ ਇੱਕ ਟਾਹਣੀ ਪਈ ਸੀ ਟੁੱਟੀ ਹੋਈ ਲਾਠੀ ਵਰਗੀ। ਉਹਨੇ ਚੁੱਕ ਲਈ ਕਿ ਜੇ ਸੱਚਮੁੱਚ ਬਿੱਛੂਏ ਨੂੰ ਦੱਸਣ ਲੱਗੇਗਾ ਨਾ ਮੈਂ ਬਿੱਛੂ ਨੂੰ ਪਹਿਲੇ ਹੀ ਮਾਰ ਦਿਆਂਗਾ। ਅਜੇ ਉਹਨੇ ਉਹ ਲਾਠੀ ਚੱਕੀ ਏ ਤੇ ਕੀ ਵੇਖਦਾ ਕਿ ਇੱਕ ਤਰਫੋਂ ਨਾ ਸੱਪ ਨਿਕਲਿਆ ਤੇ ਸੱਪ ਨਿਕਲ ਕੇ ਉਹ ਰੱਬ ਦੇ ਨੇਕ ਬੰਦੇ ਵੱਲ ਆ ਰਿਹਾ। ਤੇ ਬਿੱਛੂ ਦਾ ਜਦੋਂ ਧਿਆਨ ਗਿਆ ਨਾ ਸੱਪ ਵੱਲ, ਤੇ ਬਿੱਛੂ ਨੇ ਕੀਤਾ ਕਿ ਸੱਪ ਨੂੰ ਹੀ ਡੰਗ ਮਾਰਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੇ ਜਿਹੜਾ ਬਿੱਛੂ ਦਾ ਜ਼ਹਿਰ ਉਹ ਸੱਪ ਨੂੰ ਚੜਿਆ ਤੇ ਉਹ ਸੱਪ ਉਸੇ ਜਗ੍ਹਾ ਦੇ ਉੱਤੇ ਹੀ ਉਹਦੀ ਮੌਤ ਹੋ ਗਈ। ਗੱਲ ਸੁਣਿਓ ਧਿਆਨ ਨਾਲ। ਇਹਦੇ ਬਾਅਦ ਉਹ ਜਿਹੜਾ ਬਿੱਛੂ ਹੈ ਨਾ ਆਪਣੇ ਰਸਤੇ ਤੇ ਵਾਪਸ ਚਲਿਆ ਗਿਆ। ਉਹ ਸੱਪ ਅਚੇਤ ਹੋਇਆ, ਮਰ ਗਿਆ। ਉਹ ਬਜ਼ੁਰਗ ਕਹਿੰਦਾ ਮੈਨੂੰ ਉਹਦੇ ਵੱਲ ਉਹ ਚੀਜ਼ ਵੱਲ ਧਿਆਨ ਨਹੀਂ ਗਿਆ, ਪਰ ਮੈਂ ਇੱਕ ਚੀਜ਼ ਨੋਟ ਕੀਤੀ। ਕਹਿੰਦੇ ਥੋੜੀ ਦੇਰ ਬਾਅਦ ਜਦੋਂ ਉਹ ਰੱਬ ਦਾ ਬੰਦਾ, ਉਹ ਨੇਕ ਬੰਦਾ, ਭਰੋਸੇ ਵਾਲਾ ਬੰਦਾ ਉੱਠਿਆ, ਕਹਿੰਦਾ ਮੈਂ ਉਹਨੂੰ ਸਾਰੀ ਗੱਲ ਦੱਸੀ ਕਿ ਇੱਕ ਕਛੂਏ ਦੀ ਪਿੱਠ ਦੇ ਉੱਤੇ ਇਦਾਂ ਬਿੱਛੂ ਆਇਆ, ਇਸ ਕਿਨਾਰੇ ਤੱਕ ਪਹੁੰਚਿਆ, ਮੈਂ ਪਿੱਛਾ ਕਰਦਾ ਕਰਦਾ ਆਇਆ, ਸਾਰੀ ਗੱਲ ਦੱਸੀ। ਕਿ ਜਦੋਂ ਮੈਂ ਆਪਣੇ ਮਨ ਅੰਦਰ ਇਹ ਖਿਆਲ ਬਣਾਇਆ ਕਿ ਸ਼ਾਇਦ ਬਿੱਛੂ ਨੇ ਤੈਨੂੰ ਦੱਸਣਾ ਹੈ, ਡੰਗ ਮਾਰਨਾ ਹੈ, ਤੇ
ਤੇ ਮੈਂ ਬਿੱਛੂ ਨੂੰ ਮਾਰਨ ਵਾਸਤੇ ਲਾਠੀ ਚੱਕੀ ਏ ਤੇ ਦੂਜੇ ਪਾਸੇ ਮੇਰਾ ਧਿਆਨ ਗਿਆ ਸੱਪ ਤੇਰੇ ਵੱਲ ਵੱਧਦਾ ਆ ਰਿਹਾ ਤੇ ਬਿੱਛੂ ਨੇ ਤੈਨੂੰ ਕੁਝ ਨਹੀਂ ਕਿਹਾ, ਉਹ ਸੱਪ ਨੂੰ ਡੰਗ ਮਾਰਿਆ ਤੇ ਸੱਪ ਉੱਥੇ ਹੀ ਅਚੇਤ ਹੋ ਗਿਆ। ਜਦੋਂ ਇਹ ਸਾਰੀ ਗੱਲ ਸੁਣੀ ਉਹ ਰੱਬ ਦੇ ਪਿਆਰੇ ਨੇ ਤੇ ਉਹ ਸੱਪ ਨੂੰ ਵੀ ਵੇਖਿਆ ਤੇ ਬੜਾ ਹੈਰਾਨ ਹੋਇਆ ਤੇ ਅੱਖਾਂ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਦੋਂ ਅੱਖਾਂ ਚੋਂ ਹੰਝੂ ਵਗਣੇ ਸ਼ੁਰੂ ਹੋਏ ਤੇ ਹੰਝੂ ਵੀ ਵਗੀ ਜਾ ਰਹੇ ਤੇ ਨਾਲ ਨਾਲ ਉਹ ਬੋਲ ਬੋਲ ਕੇ ਪਰਮੇਸ਼ਰ ਸਾਈਂ ਨਿਰੰਕਾਰ ਦਾ ਧੰਨਵਾਦ ਕਰੀ ਜਾ ਰਿਹਾ ਹੈ। ਇਹ ਨਿਰੰਕਾਰ ਤੇਰਾ ਸ਼ੁਕਰ ਹੈ, ਤੇਰਾ ਧੰਨਵਾਦ ਹੈ, ਤੇਰੀ ਬੜੀ ਕਿਰਪਾ ਕਿ ਅੱਜ ਤੂੰ ਮੇਰੀ ਜਾਨ ਬਚਾਈ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਸ ਵੇਲੇ ਨਾ ਇਸ ਰੱਬ ਦੇ ਨੇਕ ਬੰਦੇ ਨੂੰ ਆਕਾਸ਼ਵਾਣੀ ਪਤਾ ਕੀ ਹੋਈ। ਹੁਣ ਆਹ ਪੁਆਇੰਟ ਜੇ ਆਕਾਸ਼ਵਾਣੀ ਕੀ ਹੋਈ। ਉਹ ਪਿਆਰਿਆ, ਉਹ ਬਜ਼ੁਰਗ ਬੰਦਾ ਜਿਹੜਾ ਤੈਨੂੰ ਜਾਣਦਾ ਨਹੀਂ, ਉਹ ਬਜ਼ੁਰਗ ਤੈਨੂੰ ਜਾਣਦਾ ਥੋੜੀ ਜਿਹੜਾ ਤੇਰੇ ਕੋਲ ਖੜਾ ਹੈ। ਉਹ ਬਜ਼ੁਰਗ ਬੰਦਾ ਜਿਹੜਾ ਤੈਨੂੰ ਜਾਣਦਾ ਨਹੀਂ, ਜੇ ਉਹ ਤੇਰੀ ਜਾਨ ਬਚਾਉਣ ਵਾਸਤੇ ਲਾਠੀ ਚੁੱਕ ਸਕਦਾ ਫਿਰ ਤੂੰ ਤੇ ਹਰ ਵੇਲੇ ਮੇਰੇ ਕੰਮੇ ਹੀ ਲੱਗਾ ਹੋਇਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਉਹ ਬਜ਼ੁਰਗ ਬੰਦਾ ਜਿਹੜਾ ਤੈਨੂੰ ਜਾਣਦਾ ਨਹੀਂ, ਤੂੰ ਉਹਨੂੰ ਜਾਣਦਾ ਨਹੀਂ, ਤੇਰੀ ਜਾਨ ਬਚਾਉਣ ਵਾਸਤੇ ਉਹ ਲਾਠੀ ਚੁੱਕ ਸਕਦਾ ਫਿਰ ਤੇ ਤੂੰ ਹਰ ਵੇਲੇ ਮੇਰੇ ਕੰਮ ਲੱਗਿਆ ਹੋਇਆ ਤੇ ਜਿਹੜੇ ਮੇਰੇ ਕੰਮੇ ਲੱਗ ਜਾਂਦੇ ਨੇ ਨਾ ਉਹਨਾਂ ਨੂੰ ਬਚਾਉਣ ਵਾਸਤੇ ਵੀ ਮੇਰੀ ਲਾਠੀ ਹਰ ਵੇਲੇ ਹੀ ਤਿਆਰ ਰਹਿੰਦੀ ਏ। ਜਿਹੜੇ ਮੇਰੇ ਕੰਮੇ ਲੱਗ ਜਾਂਦੇ ਆ ਨਾ ਹਰ ਵੇਲੇ ਉਹਨਾਂ ਨੂੰ ਬਚਾਉਣ ਵਾਸਤੇ ਫਿਰ ਮੇਰੀ ਲਾਠੀ ਵੀ ਤਿਆਰ ਰਹਿੰਦੀ ਏ। ਫਰਕ ਇਹ ਨਾ ਬਜ਼ੁਰਗ ਦੀ ਲਾਠੀ ਸਭ ਨੂੰ ਨਜ਼ਰ ਆ ਰਹੀ ਪਰ ਜਿਹੜੀ ਮੇਰੀ ਬਚਾਉਣ ਵਾਲੀ ਲਾਠੀ ਉਹ ਕਿਸੇ ਵਿਰਲੇ ਨੂੰ ਨਜ਼ਰ ਆਉਂਦੀ ਏ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੀਵਨ ਦੇ ਵਿੱਚ ਜਿਹੋ ਜੀ ਮਰਜ਼ੀ ਸਥਿਤੀ ਆ ਜਾਵੇ, ਜਿਹੋ ਜੀ ਮਰਜ਼ੀ ਸਿਚੁਏਸ਼ਨ ਬਣ ਜਾਵੇ, ਪਰ ਪਿਆਰਿਓ ਕਦੀ ਵੀ ਆਪਣੇ ਗੁਰ ਪਰਮੇਸ਼ਰ ਸਾਈਂ ਦੇ ਉੱਤੇ ਆਪਣਾ ਭਰੋਸਾ ਛੱਡਣਾ ਨਹੀਂ ਚਾਹੀਦਾ। ਪਰਮੇਸ਼ਰ ਦੇ ਉੱਤੇ ਹਮੇਸ਼ਾ ਵਿਸ਼ਵਾਸ ਰੱਖੋ। ਕਿਉਂ ਵਿਸ਼ਵਾਸ ਰੱਖੋ? ਕਿ ਉਹ ਹਰ ਜਗ੍ਹਾ ਦੇ ਉੱਤੇ ਮੇਰੀ ਪੈਜ ਰੱਖਣ ਵਾਲਾ ਹੈ। ਹਰ ਜਗ੍ਹਾ ਦੇ ਉੱਤੇ ਬਸ ਆਹ ਭਰੋਸਾ। ਜਿਵੇਂ ਉਹ ਰੱਬ ਦਾ ਨੇਕ ਬੰਦਾ ਜੁੜਿਆ ਪਿਆ, ਉਹਨੂੰ ਨਹੀਂ ਪਤਾ ਸੱਪ ਡੰਗ ਮਾਰਨ ਵਾਸਤੇ ਆ ਰਿਹਾ, ਸੱਪ ਡੰਗ ਮਾਰਨ ਵਾਸਤੇ ਤੁਰਿਆ, ਪਰ ਉਸ ਨੇਕ ਬੰਦੇ ਨੂੰ ਬਚਾਉਣ ਦੀ ਪਲੈਨਿੰਗ ਪਰਮੇਸ਼ਰ ਨੇ ਪਹਿਲੇ ਹੀ ਘੜ ਕੇ ਰੱਖੀ ਹੋਈ ਹੈ ਕਿ ਮੈਂ ਇਹਦੀ ਪਿੱਠ ਨਹੀਂ ਲੱਗਣ ਦੇਣੀ। ਇਹ ਜਿਹੜਾ ਮੇਰੇ ਉੱਤੇ ਭਰੋਸਾ ਕਰਦਾ ਹੈ ਨਾ, ਇਹਦਾ ਭਰੋਸਾ ਮੈਂ ਟੁੱਟਣ ਨਹੀਂ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮਾਲਕ ਬਾਪੂ ਦੀਪ ਸਿੰਘ ਦੇ ਉੱਤੇ ਹਰ ਵੇਲੇ ਭਰੋਸਾ ਰੱਖੀਏ। ਹਰ ਵੇਲੇ, ਹਰ ਵੇਲੇ ਮਾਰਨ ਵਾਲਿਆਂ ਦੀਆਂ ਲਾਠੀਆਂ ਨਜ਼ਰ ਆ ਜਾਣਗੀਆਂ ਸਾਨੂੰ। ਸੱਚੀ ਗੱਲ ਹੈ। ਸਾਡੀ ਪਿੱਠ ਕੌਣ ਕੌਣ ਲਾਉਣ ਲਈ ਤਿਆਰ ਸਭ ਪਤਾ ਲੱਗ ਜਾਏਗਾ ਸਾਨੂੰ। ਫਲਾਣਾ ਬੰਦਾ ਮੇਰੇ ਨਾਲ ਈਰਖਾ ਕਰਦਾ ਹੈ, ਇੱਥੋਂ ਤੱਕ ਮੈਨੂੰ ਨੀਵਾਂ ਤੇ ਵਿਖਾਉਣ ਦੀ ਇਹ ਪਲੈਨਿੰਗ ਕਰ ਰਿਹਾ, ਮੈਨੂੰ ਜਾਨੋਂ ਵੀ ਮਾਰਨ ਦੀ ਪਲੈਨਿੰਗ ਕਰਨ ਲੱਗ ਪਿਆ, ਪਤਾ ਲੱਗ ਜਾਏਗਾ। ਪਰ ਜਿਹੜੇ ਜਾਨੋਂ ਮਾਰਨ ਦੀ ਪਲੈਨਿੰਗ ਕਰ ਰਹੇ, ਜਿਹੜੇ ਨੀਵਾਂ ਵਿਖਾਉਣ ਦੀ ਪਲੈਨਿੰਗ ਕਰ ਰਹੇ, ਜਿਹੜੇ ਤੈਨੂੰ ਰੋਲਣ ਦੀ ਪਲੈਨਿੰਗ ਕਰ ਰਹੇ ਨੇ, ਤੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਉੱਤੇ ਭਰੋਸਾ ਨਾ ਛੱਡੀ। ਜਿਹੜੇ ਤੈਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ, ਮਾਰਨ ਦੀਆਂ ਪਲੈਨਿੰਗਾਂ ਕਰ ਰਹੇ, ਉਹਨਾਂ ਦੀਆਂ ਸਭ ਚੀਜ਼ਾਂ ਨਜ਼ਰ ਸਭ ਨੂੰ ਆ ਰਹੀਆਂ ਨੇ, ਪਰ ਜਿਹੜੀ ਗੁਰੂ ਰਾਮਦਾਸ ਜੀ ਦੀ ਬਚਾਉਣ ਵਾਲੀ ਲਾਠੀ ਹੈ ਨਾ, ਉਹ ਕਿਸੇ ਨੂੰ ਨਜ਼ਰ ਨਹੀਂ ਆ ਰਹੀ। ਜੇ ਤੇਰੇ ਵੱਲ ਗੁਰੂ ਰਾਮਦਾਸ ਹੈ, ਬਾਬਾ ਦੀਪ ਸਿੰਘ ਹੈ, ਫਿਰ ਕੋਈ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜੇ ਤੇਰਾ ਭਰੋਸਾ ਪੱਕਾ ਹੈ ਫਿਰ ਤੇਰੀ ਕੋਈ ਪਿੱਠ ਲਾ ਹੀ ਨਹੀਂ ਸਕਦਾ। ਜੇ ਤੇਰਾ ਵਿਸ਼ਵਾਸ ਪੱਕਾ ਹੈ ਫਿਰ ਤੈਨੂੰ ਕੋਈ ਮਾਰ ਨਹੀਂ ਸਕਦਾ। ਜੀ ਬਸ ਭਰੋਸਾ ਆਪਣਾ ਪੱਕਾ ਰੱਖੀਏ।
ਜਿਨ੍ਹਾਂ ਨੇ ਆਪਣਾ ਭਰੋਸਾ ਰੱਖਿਆ ਪੱਕਾ ਮਾਲਕ ਨੇ ਨਾ ਉਹਨਾਂ ਦੀ ਲੋਕ ਵਿੱਚ ਤੇ ਨਾ ਪਰਲੋਕ ਵਿੱਚ ਪਿੱਠ ਲੱਗਣ ਦਿੱਤੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਬਸ ਭਰੋਸਾ ਪੱਕਾ ਰੱਖ ਕੇ ਚੱਲੀਏ। ਸਮਾਂ ਹੋ ਰਿਹਾ ਸਮਾਪਤੀ ਦਾ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਜਦੋਂ ਵੀ ਅੰਮ੍ਰਿਤਸਰ ਸਾਹਿਬ ਆਉਂਦੇ ਹੋ 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਕਿਵੇਂ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ, ਇਹ ਸਾਰਾ ਕੁਝ ਤੁਹਾਡੀਆਂ ਸੀਸਾਂ ਨਾਲ ਹੋ ਰਿਹਾ। ਤੇ ਮੈਂ ਕੱਲ ਦੇ ਦਿਮਾਗ 'ਚ ਬੇਨਤੀ ਕੀਤੀ ਸੀ ਕਿ ਪੋਜੀਸ਼ਨ ਇਹੋ ਜੀ ਬਣੀ ਪਈ ਹੈ, ਆਉਂਦਾ 1 ਲੱਖ ਹੈ, ਦੇਣਾ 25-25 30-30 ਲੱਖ ਹੁੰਦਾ। ਤੇ ਇਸ ਮੌਕੇ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜਿਹੜਾ 10,000 ਸੇਵਾ ਕਰ ਸਕਦਾ 10,000 ਕੱਢੋ, ਲੱਖ ਵਾਲਾ ਲੱਖ ਕੱਢੋ, 5 ਲੱਖ ਵਾਲੇ 5 ਲੱਖ ਸੇਵਾ, 10 ਲੱਖ ਵਾਲੇ 10 ਲੱਖ, ਕੋਈ ਵੀ ਰਹਿ ਨਾ ਜਾਇਓ, ਮੇਰੀ ਬੇਨਤੀ ਹੈ। ਇਹ ਮੈਂ ਖੁੱਲੇ ਤੌਰ ਤੇ ਸੰਗਤ ਨੂੰ ਕਹਿ ਰਿਹਾ। ਤੇ ਇਹ ਸਾਰਿਆਂ ਨੇ ਜੋ ਬਾਂਹ ਫੜਨੀ ਮਹਾਰਾਜ ਜੀ ਦੀ ਕਿਰਪਾ ਨਾਲ, ਤਾਂ ਜੋ ਸਾਰੀਆਂ ਸੇਵਾਵਾਂ ਨਿਰੰਤਰਤਾਈ ਨਾਲ ਜਾਰੀ ਰਹਿਣ। ਨਵੀਂ ਜਗ੍ਹਾ ਦਾ ਤੁਹਾਨੂੰ ਪਤਾ ਹੀ ਹੈ, ਜੰਮੂ ਪਠਾਨਕੋਟ ਹਾਈਵੇ ਰੋਡ ਦੇ ਉੱਤੇ ਜਿੱਥੇ ਸਕੂਲ ਬਣਨਾ ਹੈ, ਹਸਪਤਾਲ, ਉਹਦੀ ਰਜਿਸਟਰੀ ਵੀ ਜੇ ਹੋਣੀ ਹੈ। 2500 ਰੁਪਏ 1 ਗਜ ਦੀ ਸੇਵਾ ਹੈ, 1-1 2-2 5-5 ਗਜ ਦੀ ਸੇਵਾ ਵੀ ਕਰਨੀ। ਤੇ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਸੀ ਟਰਸਟ ਨੂੰ ਭੇਜਣੀ। ਜੇ 5 ਮੈਂਬਰ ਨੇ ਘਰ ਦੇ, ਇੱਕ ਮੈਂਬਰ 100 ਰੁਪਈਆ ਮਹੀਨਾ ਵੀ ਕੱਢੇ ਤੇ 500 ਰੁਪਈਆ ਇੱਕ ਪਰਿਵਾਰ ਕੱਢ ਸਕਦਾ ਬੜੀ ਆਸਾਨੀ ਨਾਲ। ਪੱਕੇ ਮਹੀਨਾਵਾਰੀ ਡੋਨਰ ਬਣ ਜਾਓ, ਇੰਨੀ ਸੇਵਾ ਭੇਜਣੀ। ਮੰਨ ਲਓ ਨਹੀਂ ਵੀ ਬਹੁਤੀ ਸਮਰੱਥਾ, 1 ਰੁਪਈਆ ਇੱਕ ਮੈਂਬਰ ਲਈ ਰੋਜ਼ ਕੱਢਣਾ ਕੋਈ ਔਖੀ ਗੱਲ ਤੇ ਨਹੀਂ ਨਾ। ਜੇ ਘਰ ਦੇ ਵਿੱਚ ਬਹੁਤਾ ਹੀ ਮੰਨ ਲਓ ਮਾਇਆ ਦਾ ਹੱਥ ਤੰਗੇ, ਮਾਇਆ ਪੱਖੋਂ 1 ਰੁਪਈਆ ਰੋਜ਼ ਦਾ ਇੱਕ ਮੈਂਬਰ ਕੱਢੇ, 30 ਰੁਪਈਏ ਇੱਕ ਮੈਂਬਰ ਕੱਢੇ ਮਹੀਨੇ ਦੇ, 5 ਮੈਂਬਰ ਨੇ 30-30 ਰੁਪਈਏ ਕੱਢੀ ਜਾਣ ਮਹੀਨੇ ਦੇ ਪਿਆਰਿਓ, ਤੇ ਹਰ ਮਹੀਨੇ ਦੇਣ ਦਾ ਇਹ ਪੱਕਾ ਧਈਆ ਕਰ ਲੈਣ, ਤਾਂ ਵੀ ਤੁਹਾਡੇ ਕਿਣਕੇ ਨਾਲ ਕਿੰਨੇ ਕਾਰਜ ਹੋ ਸਕਦੇ ਨੇ। ਇਹ ਮੇਰੀ ਬੇਨਤੀ ਹੈ, ਜਿਹਦੀ ਜਿੰਨੀ ਸਮਰੱਥਾ ਹੈ ਉਸ ਮੁਤਾਬਕ ਸਭ ਨੇ ਹਾਜ਼ਰੀਆਂ ਲਾਉਣੀਆਂ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। 27 ਤਰੀਕ ਦਾ ਚੁਪਹਿਰਾ ਭੁੱਲਣਾ ਨਹੀਂ, ਸਭ ਨੇ ਦਰਸ਼ਨ ਦੇਣੇ। ਬਾਕੀ ਜਿਹੜੀ ਰਹਿਣ ਸਬਾਈ ਦੀ ਤਰੀਕ ਮੈਂ ਅਨਾਉਂਸਮੈਂਟ ਕਰ ਹੀ ਦਿੱਤੀ ਹੋਈ, 13 ਅਗਸਤ ਨੂੰ ਰਹਿਣ ਸਬਾਈ ਸਮਾਗਮ ਹੋਏਗਾ 10 ਤੋਂ ਲੈ ਕੇ ਅੰਮ੍ਰਿਤ ਵੇਲੇ 4 ਵਜੇ ਤੱਕ, ਰਾਤੀ 10 ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ। ਸਾਰੀਆਂ ਸੰਗਤਾਂ ਹੁਣ ਤੋਂ ਹੀ ਟਿਕਟਾਂ ਕਰਾ ਲਓ, ਹੁਣ ਤੋਂ ਹੀ ਸਾਰੇ ਤਿਆਰੀ ਕਰ ਲਓ। ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਦੂਰੋਂ ਨੇੜਿਓਂ ਜਿੱਥੋਂ ਵੀ ਚੱਲ ਕੇ ਆਏ, ਬਹੁਤ ਸਾਰੇ ਸ਼ਹਿਰਾਂ ਤੋਂ ਸੰਗਤਾਂ ਪਹੁੰਚੀਆਂ, ਅੰਮ੍ਰਿਤਸਰ ਸਾਹਿਬ ਤੋਂ ਵੀ, ਹੋਰ ਨੇੜੇ ਤੇੜੇ ਦੇ ਸ਼ਹਿਰਾਂ ਤੋਂ, ਜਗਰਾਉਂ ਤੋਂ ਵੀ ਆਏ ਨੇ। ਬਾਕੀ ਮੈਨੂੰ ਪਤਾ ਨਹੀਂ ਆਪ ਜੀ ਕਿੱਥੋਂ ਆਏ ਆਪ ਜੀ? ਕਿੱਥੋਂ ਆਏ? ਲੁਧਿਆਣੇ ਤੋਂ ਆਏ ਨੇ। ਤੁਸੀਂ ਕਿੱਥੋਂ ਆਏ ਬੱਚੇ? ਅਲਵਰ ਤੋਂ, ਅਲਵਰ ਰਾਜਸਥਾਨ ਤੋਂ ਆਏ ਨੇ, ਹੋਰ ਜਗਰਾਉਂ ਤੋਂ ਬੈਠੇ ਨੇ ਪਿੱਛੇ, ਜਿੱਥੋਂ ਵੀ ਤੁਸੀਂ ਆਏ ਹੋ। ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਜੀ ਸਭ ਦੀਆਂ ਝੋਲੀਆਂ ਭਰਨ। ਆਓ ਬੜੇ ਪਿਆਰ ਨਾਲ ਇੱਕ ਵਾਰੀ ਪੰਕਤੀ ਪੜੋ, ਕੀਰਤਨ ਦੀ ਸਮਾਪਤੀ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਤੇਰੇ ਪਰੋਸੇ ਪਿਆਰੇ